ਵਿਊਅਰਸ ਵੈਲਕਮ ਬੈਕ ਨਾ ਪ੍ਰੋਗਰਾਮ। ਸੋ ਵਿਊਅਰਸ ਹੁਣ ਤੱਕ ਆਪਾਂ ਗੱਲਬਾਤ ਕੀਤੀ ਹੈ ਭਾਰਤ ਦੇ ਹਵਾਲੇ ਨਾਲ ਕਿ ਜਿਹੜੀ ਵਰਸਟ ਸਿਚੁਏਸ਼ਨ ਬਣੀ ਹੋਈ ਹੈ ਕੋਵਿਡ ਨੂੰ ਲੈ ਕੇ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰਮੁੱਖ ਅਮਰੀਕਨ ਜਨਰਲ ਨੇ ਕਿਹਾ ਹੈ ਕਿ ਅਫਗਾਨਿਸਤਾਨ ਚੋਂ ਨਿਕਲਣ ਤੋਂ ਬਾਅਦ ਅਮਰੀਕਾ ਨੂੰ ਗੁਆਂਢੀ ਦੇਸ਼ਾਂ ਦੇ ਵਿੱਚ ਫੌਜੀ ਅੱਡਿਆਂ ਦੀ ਲੋੜ ਹੋਵੇਗੀ ਤਾਂ ਕਿ ਅਫਗਾਨਿਸਤਾਨ ਵਿੱਚ ਜਿਹੜੀ ਅੱਤਵਾਦ ਨਾਲ ਨਜਿੱਠਿਆ ਜਾ ਸਕੇ। ਕਿ ਪਾਕਿਸਤਾਨ ਅਮਰੀਕਾ ਨੂੰ ਫੌਜੀ ਅੱਡੇ ਦੇਵੇਗਾ, ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਨੀ ਵਿਚਾਰਾਂ ਦੀ ਸਾਂਝੀ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਤਾਲਿਬਾਨ ਨਾਲ ਸਮਝੌਤੇ ਦੇ ਤਹਿਤ 1 ਮਈ ਤੋਂ 2021 'ਚ ਤੱਕ ਇਹਨਾਂ ਨੇ ਵਾਪਸ ਫੌਜ ਕੱਢਣੀ ਸੀ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ 9/11 ਤੱਕ ਇਹਨੂੰ ਐਕਸਟੈਂਡ ਕਰ ਦਿੱਤਾ। ਪਰ ਜੋ ਰਿਪੋਰਟਸ ਆਈਆਂ ਨੇ ਉਹਦੇ ਮੁਤਾਬਕ ਉਹਦੀ ਉਹ ਤਿਆਰੀ ਕਰ ਰਹੇ ਨੇ ਕਿ ਵਾਪਸ ਕੱਢਣਾ ਹੈ। ਨੈਟੋ ਨੇ ਵੀ ਕਿਹਾ ਵੀ ਉਹ ਫੋਲੋ ਕਰਨਗੇ। ਹਾਲਾਂਕਿ ਇੰਡੀਆ ਨੇ ਟਿਲ ਲਾਸਟ ਮਿਨਟ ਅਜੇ ਵੀ ਉਹ ਟਰਾਈ ਕਰ ਰਹੇ ਨੇ ਕਿ ਇਸ ਫੈਸਲੇ ਨੂੰ ਬਦਲਿਆ ਜਾ ਸਕੇ। ਪਰ ਹੁਣ ਕਿਉਂਕਿ ਜਿਸ ਕਿਸਮ ਦੇ ਹਾਲਾਤ ਬਣਦੇ ਜਾਂਦੇ ਨੇ ਉਹਦੇ 'ਚ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਲਈ ਇਸ ਤੋਂ ਜਿਹੜਾ ਪਾਸਾ ਪਰਤਣਾ, ਕਿਉਂਕਿ ਅਜੇ ਬੇਸ਼ੱਕ ਤਾਲਿਬਾਨ ਨੇ ਕੋਈ ਆਫੀਸ਼ੀਅਲ ਰਿਐਕਸ਼ਨ ਨਹੀਂ ਦਿੱਤਾ 9/11 ਤੱਕ ਇਹਨੂੰ ਐਕਸਟੈਂਡ ਕਰਨ ਦਾ, ਪਰ ਕਾਬਲ ਦੇ ਵਿੱਚ ਸਿਕਿਉਰਿਟੀ ਦਸਤਿਆਂ 'ਤੇ ਵੀ ਅਟੈਕ ਹੋਏ, ਵਾਇਲੈਂਸ ਵੀ ਚੱਲ ਰਹੀ ਆ। ਅਜੇ ਤੱਕ ਉਹਨਾਂ ਨੇ ਅਮਰੀਕਨ ਟਰੂਪਸ ਨੂੰ ਤਾਂ ਟਾਰਗੇਟ ਨਹੀਂ ਕੀਤਾ, ਪਰ ਤਾਲਿਬਾਨ ਆਪਣਾ ਐਂਗਰ ਜ਼ਾਹਰ ਕਰ ਰਹੇ ਨੇ। ਸੋ ਇਸ ਸਭ ਦੇ ਚਲਦਿਆਂ ਅੱਜ ਜਿਹੜੀ ਇੱਕ ਰਿਪੋਰਟ ਜਿਹੜੇ ਸੈਂਟਕੌਮ ਦੇ ਜਨਰਲ ਨੇ ਮਿਸਟਰ ਮੈਕਨਜ਼ੀ, ਕਿਉਂਕਿ ਉਹ ਸਾਰਾ ਖਿੱਤਾ ਸੈਂਟਕੌਮ ਦੇ ਥੱਲੇ ਆਉਂਦਾ ਹੈ, ਉਹਨਾਂ ਨੇ ਇੱਕ ਗੱਲ ਕਹੀ ਜਿਹਦੇ ਤੋਂ ਅਸੀਂ ਇੱਕਦਮ ਇਹ ਦੇਖ ਲਿਆ ਕਿ ਵੀ ਅਮਰੀਕਾ ਨੇ ਜਿਹੜਾ ਸੈਕੰਡ ਥਾਟ ਇਸ ਦੇ ਉੱਤੇ, ਇੱਕ ਤਾਂ ਹੈ ਕਿ ਉੱਥੋਂ ਵਿਦਡਰਾ ਕਰਨਾ ਹੈ, ਪਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਜੇ ਅਲ-ਕਾਇਦਾ, ਇਸਲਾਮਿਕ ਸਟੇਟ ਔਰ ਕੱਲ੍ਹ ਨੂੰ ਤਾਲਿਬਾਨ ਵੀ ਇਹ ਆਪਸ 'ਚ ਫਿਰ ਇਤਿਹਾਦ ਕਰਕੇ ਅਮਰੀਕਾ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਸਾਡਾ ਉੱਥੇ ਤਾਂ ਕੋਈ ਬੇਸ ਹੀ ਨਹੀਂ ਹੋਏਗਾ ਅਫਗਾਨਿਸਤਾਨ 'ਚੋਂ ਜੇ ਅਸੀਂ ਪੂਰੀ ਤਰ੍ਹਾਂ ਨਿਕਲਦੇ। ਔਰ ਹੁਣ ਈਰਾਨ ਦੇ ਨਾਲ ਵੀ ਰਿਲੇਸ਼ਨਸ਼ਿਪ ਖਰਾਬ ਕੀਤੀ ਹੋਈ ਹੈ। ਈਰਾਨ ਨੇ ਵੀ ਕੋਈ ਨਹੀਂ ਦੇਣਾ ਹੈ। ਇੰਡੀਆ ਵੀ ਉਹਨੂੰ ਵੀ ਇਹ ਪਤਾ ਹੈ ਕਿ ਵੀ ਜੇ ਤੁਸੀਂ ਤਾਲਿਬਾਨ ਜਾਂ ਅਫਗਾਨਾਂ ਦੇ ਖਿਲਾਫ ਇਹਨਾਂ ਨੂੰ ਕੋਈ ਬੇਸ ਦਿੰਦੇ ਹੋ ਸਿੱਧੇ ਤੌਰ ਸਮੁੰਦਰ 'ਚ ਤਾਂ ਠੀਕ ਹੈ ਚੀਨ ਦੇ ਬਰਾਬਰ ਜਾ ਕੇ, ਲੇਕਿਨ ਉਹ ਇਹਨੂੰ ਟੋਲਰੇਟ ਨਹੀਂ ਕਰਨਗੇ। ਹੁਣ ਲੈ ਦੇ ਕੇ ਜਿਹੜੀ ਅੱਜ ਦੀ ਸਟੇਟਮੈਂਟ ਹੈ ਜਨਰਲ ਮੈਕਨਜ਼ੀ ਦੀ, ਮੈਂ ਸਮਝਦਾ ਵੀ ਮੋਰ ਪਾਕਿਸਤਾਨ ਸੈਂਟਰਿਕ ਹੈ ਵਿਦਆਊਟ ਨੇਮਿੰਗ ਪਾਕਿਸਤਾਨ, ਕਿਉਂਕਿ ਡਰ ਉਹਨਾਂ ਨੇ ਇਹੀ ਜ਼ਾਹਰ ਕੀਤਾ ਔਰ ਪਾਕਿਸਤਾਨ ਦਾ ਨਾਂ ਲੈ ਕੇ ਕਿ ਜੀ ਜੇ ਅਸੀਂ ਨਿਕਲ ਜਾਂਦੇ ਹਾਂ ਸਾਡਾ ਉੱਥੇ ਕੁਛ ਨਹੀਂ ਰਹਿੰਦਾ ਹੈ, ਅਤੇ ਜ਼ਾਹਰ ਹੈ ਕਿ ਵੀ ਇਹ ਸਾਰੇ ਤਿੰਨੋਂ ਗਰੁੱਪ ਜਿਹੜੇ ਨੇ ਇਕੱਠੇ ਹੋ ਕੇ ਪਾਕਿਸਤਾਨ ਦੇ ਲਈ ਵੀ ਖਤਰਾ ਬਣ ਸਕਦੇ ਨੇ। ਔਰ ਇਹਦਾ ਹੈਡਲਾਈਨ ਹੀ ਜਿਹੜਾ ਉਹਨਾਂ ਦੀ PTI ਨਿਊਜ਼ ਏਜੰਸੀ ਨੇ ਦਿੱਤਾ ਹੈ, Pakistan's worry is regrouping of militants after American troops pull out from Afghanistan, US ਜਨਰਲ ਇਹਨੂੰ ਪਾਕਿਸਤਾਨ ਦੇ ਖਾਤੇ 'ਚ ਪਾ ਰਹੇ ਨੇ ਜੀ। ਪਾਕਿਸਤਾਨ ਨੂੰ ਫਿਕਰ ਇਹ ਹੈ ਕਿ ਜੇ ਅਮਰੀਕਨ ਟਰੂਪ ਵਾਪਸ ਆ ਗਏ ਤੇ ਇਹ ਜਿਹੜੇ ਨੇ ਉਹ ਰੀਗਰੁੱਪ ਕਰ ਲੈਣਗੇ। ਔਰ ਇਹਦੇ 'ਚ ਉਹਨਾਂ ਹੀ ਜਥੇਬੰਦੀਆਂ ਦੇ ਨਾਂ ਲਏ ਨੇ ਔਰ ਉਹਨਾਂ ਨੇ ਕਿਹਾ US military has begin its complete withdrawal from Afghanistan, ਜਿਵੇਂ ਉਹ ਜਨਰਲ ਆਸਟਨ ਮਿਲਰ ਨੇ ਕਿਹਾ US ਲੈਡ ਕੋਲੀਸ਼ਨ ਅਫਗਾਨਿਸਤਾਨ 'ਚ ਸੰਡੇ ਉਹਨਾਂ ਨੇ ਕਿਹਾ। ਪਰ ਨਾਲ ਦੀ ਨਾਲ ਜਿਹੜੀ ਗੱਲ ਇਹ ਸੈਂਟਕੌਮ ਜਨਰਲ ਕਹਿ ਰਿਹਾ ਹੈ, the CENTCOM chief also said militants regrouping was not just a threat to US or Pakistan, it is a concern of all the Central Asian states to the north. It is even of concern to Iran in the west. Everyone has a vested interest in stable Afghanistan. ਹੁਣ ਉਹਨਾਂ ਸਾਰਿਆਂ ਨੂੰ ਦੱਸ ਰਿਹਾ ਜੀ ਸਾਡੇ ਲਈ ਨਹੀਂ ਹੈ, ਪਾਕਿਸਤਾਨ ਲਈ ਵੀ ਖਤਰਾ ਹੈ, ਈਰਾਨ ਲਈ ਵੀ ਹੈ, ਬਾਕੀ ਮੁਲਕਾਂ ਲਈ ਵੀ ਹੈ। ਔਰ ਇਸ ਸਾਰੇ 'ਚੋਂ ਉਹ ਇਹ ਕਹਿ ਰਿਹਾ ਕਿ ਵੀ ਇਹ ਹੁਣ ਅਸੀਂ ਫੈਸਲਾ ਇਹ ਕਰਨਾ ਕਿ ਵੀ ਅਕੋਰਡਿੰਗ ਟੂ ਟਰਾਂਸਕ੍ਰਿਪਟ the Pentagon released this weekend, General McKenzie also underlined that his command and American diplomats were working with nations surrounding Afghanistan on agreements to base troops and aircraft for countering terrorists after the US pullout. ਇਹਦਾ ਮਤਲਬ ਇਹ ਹੈ ਕਿ ਇਹਨਾਂ ਮੁਲਕਾਂ ਨਾਲ ਖਾਸ ਤੌਰ 'ਤੇ ਪਾਕਿਸਤਾਨ ਨਾਲ ਇਹਨਾਂ ਦੀ ਗੱਲਬਾਤ ਚੱਲ ਰਹੀ ਹੈ ਕਿ ਜਦੋਂ ਅਸੀਂ ਉੱਥੋਂ ਕੱਢਣੇ ਨੇ ਟਰੂਪਸ, ਬੇਸ ਪਾਕਿਸਤਾਨ ਵਾਲੇ ਅਸੀਂ ਰਹਿਣ ਦੇਈਏ। ਬੇਸ ਤਾਂ ਪਹਿਲਾਂ ਹੀ ਨੇ ਇਹਨਾਂ ਕੋਲ, ਡਰੋਨ ਅਟੈਕ ਵੀ ਇੱਥੋਂ ਕਰਦੇ ਰਹੇ ਨੇ, ਦੂਸਰਾ ਉਹ ਤਾਂ ਮੁਸ਼ਰਫ ਨੇ ਦਿੱਤੇ ਹੋਇਆ ਬੇਸ, ਉਹਦੇ 'ਚ ਬਲੋਚਿਸਤਾਨ 'ਚ ਵੀ ਹੈ, ਖਾਸ ਤੌਰ 'ਤੇ ਸ਼ਮਸੀ 에ਅਰਫੀਲਡ ਬਲੋਚਿਸਤਾਨ 'ਚ ਹੈ, ਹੋਰ ਵੀ 2-3 ਸ਼ਾਇਦ ਪਸਨੀ ਜਾਂ ਕੁਛ ਹੋਰ ਵੀ ਨੇ 2-3 ਇਹਨਾਂ ਦੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ
that would be ultimately a decision made at the national level by the US if we were to seek basic rights in those countries। ਕਿ ਉੱਪਰਲਿਆਂ ਨੇ ਫੈਸਲਾ ਕਰਨਾ ਤੇ ਨੈਗੋਸ਼ੀਏਸ਼ਨ ਤੁਸੀਂ ਕਾਹਦੀ ਕਰ ਰਹੇ ਹੋ? ਕਾਦੀ ਕਰ ਰਹੇ ਆਲਰੇਡੀ ਨੈਗੋਸ਼ੀਏਸ਼ਨ ਇਹ ਕਰ ਰਹੇ ਨੇ ਕਿ ਭਾਈ ਸਾਨੂੰ ਬੇਸ ਉਹ ਰਹਿਣ ਜਿਹੜੇ ਆਲਰੇਡੀ ਬਣਾਏ ਹੋਏ ਨੇ। ਸੈਟ ਦਾ ਜਨਰਲ when asked if internal politics in Pakistan and other states could prevent Washington from having military bases in the region। ਔਰ ਇਹ ਹੁਣ ਬਿਹਤਰ ਅਮਰੀਕਨ ਸਮਝਦੇ ਨੇ ਕਿ ਫਰੈਂਚ ਐਂਬੈਸਡਰ ਦੇ ਮੁੱਦੇ ਤੇ ਪਾਕਿਸਤਾਨ 'ਚ ਕੀ ਹੋਇਆ। ਔਰ ਜੇ ਹੁਣ ਤਾਂ ਪਾਕਿਸਤਾਨ ਦਾ ਇਹ ਫਿਕਰ ਤਾਂ ਜਾਇਜ਼ ਹੈ ਕਿ ਵੀ ਸਟੇਬਲ ਪਾਕਿਸਤਾਨ ਹੋਏ, ਪਾਕਿਸਤਾਨ ਦੇ ਖਿਲਾਫ ਨਾ ਲਾਈਨ ਹੋਏ, ਪਰ ਜੇ ਪਾਕਿਸਤਾਨ ਅਮਰੀਕਨ ਬੇਸਿਸ ਉੱਥੇ ਰਹਿਣ ਦਿੰਦਾ ਹੈ ਜਾਂ ਫਰਦਰ ਇਹਨਾਂ ਨੂੰ ਬੇਸ ਦਿੰਦਾ ਹੈ, ਇਹ ਤਾਂ ਆ ਬੈਲ ਮੁਝੇ ਮਾਰ ਕਹਿਣ ਵਾਲੀ ਗੱਲ ਹੈ। ਕਿਉਂਕਿ ਫਿਰ ਜਿਹੜੀ ਵੀ ਹਕੂਮਤ ਬਣੇਗੀ ਉੱਥੇ ਤਾਲਿਬਾਨ ਦੀ ਹੋਏ ਜਾਂ ਕੋਈ ਉਹਨਾਂ ਦਾ ਪਹਿਲਾ ਟਾਰਗੇਟ ਪਾਕਿਸਤਾਨ ਹੋਏਗਾ। ਸੋ ਅਸੀਂ ਇਹ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਸ ਸਾਰੇ 'ਤੇ ਅਸੀਂ ਇਹ ਦੇਖਣਾ that would be ultimately a decision made at the national level by the US if we were to seek basic rights in those countries। ਪਰ ਨਾਲ ਦੀ ਨਾਲ ਉਹਨੇ ਕਿਹਾ ਕਿ the pull out he said didn't mean that US will be at the mercy of groups such as Islamic State, Al-Qaeda or Taliban if they want to create problems and threaten our interests। ਉਹਨੇ ਕਿਹਾ ਜੀ ਇਹ ਅਸੀਂ ਉਹਨਾਂ ਦੀ ਮਰਜ਼ੀ ਤੇ ਥੋੜੀ ਰਹਿਣਾ ਕਿ ਵੀ ਇਹ ਜਦੋਂ ਮਰਜ਼ੀ ਅਮਰੀਕਾ ਨੂੰ ਜਿਹੜਾ ਕਰਨ। ਔਰ ਇਹ ਜਿਹੜਾ 18 ਸਾਲ ਜਿਹੜੀ ਇਹ ਲੜਾਈ ਚੱਲੀ, ਆਲਮੋਸਟ 20 ਸਾਲ US ਦੇ ਜਿਹੜੇ ਡਰੋਨ ਮਿਸ਼ਨ ਸੀ ਸ਼ਮਸੀ 에ਅਰਫੀਲਡ ਇਨ ਬਲੋਚਿਸਤਾਨ ਤੋਂ ਸੀ ਜਿਹੜੇ ਉੱਥੇ ਟਾਰਗੇਟ ਕਰਦੇ ਸੀ। ਸੋ ਮੇਰਾ ਖਿਆਲ ਹੈ ਕਿ ਵੀ ਇਹ ਪਾਕਿਸਤਾਨ ਨੂੰ ਇਹ ਕਹਿਣਾ ਚਾਹੁੰਦੇ ਨੇ ਕਿ ਭਾਈ ਇਸ ਪੁੱਲ ਆਊਟ ਦਾ ਅਫਗਾਨਿਸਤਾਨ ਤੋਂ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣਾ ਸ਼ਮਸੀ ਬੇਸ ਜਾਂ ਦੂਸਰੇ ਜਿਹੜੇ ਨੇ, ਮੇਰਾ ਖਿਆਲ ਹੈ 3-4 ਬੇਸ ਨੇ ਇਹਨਾਂ ਦੇ ਕੋਲ ਜਿੱਥੋਂ ਇਹ ਅਟੈਕ ਕਰਦੇ ਰਹੇ ਨੇ ਕਿ ਅਸੀਂ ਉਹ ਵੀ ਖ਼ਤਮ ਕਰ ਦਿਆਂਗੇ। ਹੁਣ ਇਹ ਪਾਕਿਸਤਾਨ ਨੇ ਦੇਖਣਾ ਕਿ ਉਹਨੇ ਉਹ ਲੜਾਈ ਅਮਰੀਕਾ ਦੇ ਗਲ 'ਚੋਂ ਲਾ ਕੇ ਆਪਣੇ ਗਲ ਪਵਾਉਣੀ ਹੈ ਜਾਂ ਉਹਨਾਂ ਨੇ ਆਪਣਾ ਅਣਖ ਦਿਖਾਉਂਦੇ ਆ, ਗੈਰਤ ਦਿਖਾਉਂਦੇ ਆ, ਅਮਰੀਕਾ ਨੂੰ ਕਹਿਣਾ ਕਿ ਜੀ ਜਨਾਬ ਆਪਣਾ ਬੋਰੀਆ ਬਿਸਤਰਾ ਚੁੱਕੋ ਤੇ ਤੁਸੀਂ ਆਪਣੇ ਘਰ ਰਾਜੀ, ਅਸੀਂ ਆਪਣੇ ਘਰ ਰਾਜੀ। ਔਰ ਮੈਂ ਜਿਵੇਂ ਕਲੋਜ਼ਿੰਗ 'ਚ ਅਸੀਂ ਕਬੀਰ ਸਾਹਿਬ ਦੀ ਬਾਣੀ ਤੇ ਵਿਚਾਰ ਕਰਦੇ ਅੱਜ ਦਾ ਸ਼ਬਦ ਹੈ ਕਬੀਰ ਸਾਹਿਬ ਦਾ, ਜਾਂ ਕੈ ਹਰਸਾ ਠਾਕਰ ਭਾਈ ਮੁਕਤ ਅਨੰਤ ਪੁਕਾਰਨ ਜਾਈ ਅਬ ਕਹੋ ਰਾਮ ਭਰੋਸਾ ਤੋਰਾ ਤਬ ਕਾਹੂ ਕਾ ਕਵਨ ਨਿਹੋਰਾ ਰਹਾਓ। ਹੁਣ ਜਿਵੇਂ ਫਕੀਰੀ ਦੀ ਦੁਨੀਆ 'ਚ ਇਸ਼ਕੇ ਹਕੀਕੀ ਦੀਆਂ ਇਹ ਸਟੇਜਸ ਨੇ। ਇੱਕ ਤਾਂ ਹੈ ਜਦੋਂ ਤੁਹਾਡੇ ਅੰਦਰ ਵੈਰਾਗ ਹੁੰਦਾ ਹੈ, ਕਾਂਗ ਹੁੰਦੀ ਹੈ ਵਿਛੋੜੇ ਦੀ, ਰੱਬ ਤੋਂ ਅੱਡ ਹੋਣ ਦਾ ਇੱਕ ਦਰਦ ਹੁੰਦਾ ਹੈ ਕਿ ਦਰਦ ਵਿਛੋੜੇ ਦਾ ਹਾਲ ਮਾਏ ਮੈਂ ਕਿਹਨੂੰ ਆਖਾਂ। ਜਦੋਂ ਅਸੀਂ ਸੂਫੀਆਨਾ ਉਸ ਅੰਦਾਜ਼ ਨੂੰ ਦੇਖਦੇ ਹਾਂ ਕਿ ਉਹ ਵਿਛੋੜਾ ਹੈ ਔਰ ਫਿਰ ਵਿਛੋੜੇ 'ਚੋਂ ਵਸਲ ਹੈ, ਮਿਲਾਪ ਹੈ, ਉਹ ਤਾਂਗ ਰੱਬ ਦੇ ਨਾਲ ਪਿਆਰ ਹਾਸਲ ਕਰਨ ਦੇ ਨਾਲ ਮੁਕੰਮਲ ਹੁੰਦੀ ਹੈ। ਤੇ ਉਸ ਸਟੇਜ 'ਤੇ ਪਹੁੰਚਦੇ ਹਾਂ ਫਿਰ ਫਕੀਰ ਦੀ ਇੱਕ ਮਸਤੀ ਹੁੰਦੀ ਹੈ। ਉਹ ਮਸਤੀ ਜਿਹੜੀ ਹੈ ਜਿਹਨੂੰ ਅਲਾਮਾ ਇਕਬਾਲ ਨੇ ਵੀ ਕਿਹਾ ਕਿ ਵੀ ਉਸ ਜਿਹੜੀ ਹੈ ਫਕੀਰ ਦੀ ਮਸਤੀ ਦੇ ਸਾਹਮਣੇ ਸ਼ਾਨੇ ਸਿਕੰਦਰ ਕੀ ਮਤਲਬ ਰੱਖਦੀ ਹੈ। ਫਿਰ ਉਹਨੂੰ ਉਹ ਬਾਤ ਕਿਉਂਕਿ ਰੱਬ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਅਤੇ ਉਹ ਫਿਰ ਫਕੀਰ ਦੀ ਮਸਤੀ, ਉਸ ਦੀ ਖੁਦੀ, ਉਸ ਦਾ ਰੱਬ ਦੇ ਨਾਲ ਜੁੜ ਕੇ ਇੱਕ ਉਹਦੇ 'ਚ ਪੈਦਾ ਹੋਇਆ ਇੱਕ ਅਨੰਤ ਪਿਆਰ, ਉਹ ਫਿਰ ਦੁਨੀਆ ਤੋਂ ਬੇਪਰਵਾਹ ਹੁੰਦਾ ਹੈ। ਉਸ ਹਾਲਤ ਨੂੰ ਹੀ ਕਬੀਰ ਸਾਹਿਬ ਬਿਆਨ ਕਰ ਰਹੇ ਨੇ, ਜਾਂ ਕੈ ਹਰਸਾ ਠਾਕਰ ਭਾਈ ਮੁਕਤ ਅਨੰਤ ਪੁਕਾਰਨ ਜਾਈ ਅਬ ਕਹੋ ਰਾਮ ਭਰੋਸਾ ਤੋਰਾ ਤਬ ਕਾਹੂ ਕਾ ਕਵਨ ਨਿਹੋਰਾ। ਕਿ ਜਿਹਦੇ ਅੰਦਰ ਰੱਬ ਆ ਕੇ ਵਸ ਜਾਂਦਾ ਹੈ, ਬੈਠ ਜਾਂਦਾ ਹੈ, ਜਾਂ ਕੈ ਹਰਸਾ ਠਾਕਰ, ਜਿਹਦਾ ਦੋਸਤ ਰੱਬ ਹੈ, ਜਿਹੜਾ ਰੱਬ ਦੇ ਕੁਰਬਤ ਦੇ ਵਿੱਚ ਹੈ, ਮੁਕਤ ਅਨੰਤ ਪੁਕਾਰਨ ਜਾਏ, ਉੱਥੇ ਜਿਹੜੀ ਮੁਕਤੀ ਹੈ, ਕਿਉਂਕਿ ਬ੍ਰਾਹਮਣ ਨੇ ਮੋਕਸ਼, ਸਾਲਵੇਸ਼ਨ ਇਹਨੂੰ ਅਲਟੀਮੇਟ ਨਿਸ਼ਾਨਾ ਕਿਹਾ। ਉਹਨਾਂ ਨੇ ਕਿਹਾ ਵੀ ਉੱਥੇ ਤਾਂ ਮੁਕਤੀ ਵੀ ਜਾ ਕੇ ਬਾਰ-ਬਾਰ ਤਰਲੇ ਕਰਦੀ ਹੈ, ਕਿਉਂਕਿ ਉਹ ਅਵਸਥਾ ਉਸ ਮੁਕਤੀ ਤੋਂ ਜਿਹਨੂੰ ਗੁਰਬਾਣੀ 'ਚ ਆਇਆ ਕਿ ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੈ ਕੋਇਲਾ, ਕਿ ਕੋਈ ਵੀ ਨਹੀਂ ਜਾਣਦਾ ਮੁਕਤੀ ਕੀ ਹੈ। ਇੱਥੇ ਤਾਂ ਉਹੀ ਹੈ ਕਿ ਮੈਂ ਚਰਨ ਕਮਲ ਕੀ ਮੌਜ ਮੈਂ ਬਸੋਂ ਦਿਨਸ ਔਰ ਰਾਤ, ਕਿ ਮੈਂ
ਤੇਰੇ ਪਿਆਰ ਦੇ, ਤੇਰੇ ਇਸ਼ਕ ਦੇ ਉਸ ਆਨੰਦ ਦੇ ਵਿੱਚ ਦਿਨ ਰਾਤ ਰਵਾਂ। ਅੱਛਾ ਮੁਕਤ ਉੱਥੇ ਮੁਕਤੀ ਔਰ ਆਨੰਦ ਵੀ ਜਿਹੜਾ ਉਹ ਪੁਕਾਰਾਂ ਕਰਦੀ ਹੈ। ਅਬ ਕਹੋ ਰਾਮ ਭਰੋਸਾ ਤੋਰਾ, ਹੇ ਰਮੇ ਹੋਏ ਵਾਹਿਗੁਰੂ ਜਿਹੜਾ ਹਰ ਇੱਕ ਦੇ ਵਿੱਚ ਵਸਦਾ ਹੈ, ਮੈਨੂੰ ਤੇਰਾ ਹੀ ਭਰੋਸਾ ਹੈ, ਤੇ ਜੇ ਤੂੰ ਮੇਰੇ ਨਾਲ ਹੈ ਤਬ ਕਾਹੂ ਕਾ ਕਵਨ ਨਿਹੋਰਾ। ਫਿਰ ਕਿਸੇ ਦਾ ਨਿਹੋਰਾ, ਕਿਸੇ ਦੀ ਸ਼ਿਕਾਇਤ, ਕਿਸੇ ਦਾ ਗਿਲਾ, ਕਿਸੇ ਦਾ ਸਵਾਲ, ਕਿਸੇ ਦੀ ਨਿੰਦਿਆ ਕੋਈ ਮਤਲਬ ਨਹੀਂ ਰੱਖਦੀ, ਕਿਉਂਕਿ ਤੂੰ ਮੇਰੇ ਨਾਲ ਹੈ। ਅੱਛਾ ਤੀਨ ਲੋਕ ਜਾਂਕੇ ਹੈ ਭਾਰ, ਸੋ ਕਾਹੇ ਨਾ ਕਰੈ ਪ੍ਰਤਪਾਰ। ਕਿ ਰੱਬ ਮੇਰਾ ਯਾਰ ਹੈ ਤੇ ਉਹ ਰੱਬ ਤਿੰਨ ਲੋਕਾਂ ਦਾ ਮਾਲਕ ਹੈ, ਇਸ ਧਰਤੀ ਦਾ, ਪਤਾਲ ਲੋਕ ਦਾ, ਸਵਰਗ ਲੋਕ ਦਾ। ਤਿੰਨੋਂ ਲੋਕ ਜਿਹਦੇ ਹੁਕਮ ਦੇ ਵਿੱਚ ਨੇ, ਤੀਨ ਲੋਕ ਜਾਂਕੇ ਹੈ, ਜਿਹਦੇ ਹੁਕਮ ਦੇ ਨਾਲ ਤਿੰਨ ਲੋਕ ਚੱਲਦੇ ਨੇ। ਸੋ ਕਾਹੇ ਨਾ ਕਰੈ ਪ੍ਰਤਪਾਰ, ਉਹ ਮੇਰੀ ਪ੍ਰਤਪਾਲਨਾ ਨਹੀਂ ਕਰੇਗਾ, ਮੇਰੀ ਰੱਖਿਆ ਨਹੀਂ ਕਰੇਗਾ। ਅੱਛਾ ਕਹੋ ਕਬੀਰ ਇੱਕ ਬੁੱਧ ਵਿਚਾਰੀ, ਕਿਆ ਬਸ ਜੋ ਬਿਖ ਦੇ ਮਹਿਤਾਰੀ। ਹੁਣ ਕਬੀਰ ਸਾਹਿਬ ਕਹਿੰਦੇ ਨੇ ਕਿ ਇਹ ਹੁਣ ਸਾਡੀ ਬੁੱਧੀ ਨੇ, ਅਕਲ ਨੇ ਦੇਖਣਾ ਹੈ ਕਿ ਉਹਨੇ ਤਿੰਨਾਂ ਲੋਕਾਂ ਦੇ ਮਾਲਕ ਰਬੁਲ ਆਲਮੀਨ, ਇਸ ਸਾਰੇ ਆਲਮ ਦੇ ਮਾਲਕ ਰੱਬ ਦੀ ਕੁਰਬਤ ਲੈਣੀ ਹੈ, ਜਾਂ ਇਹ ਦੁਨੀਆ, ਇਹ ਮਾਇਆ ਜਿਹੜੀ ਚੰਦ ਦਿਨਾਂ ਦੀ ਖੇਡ ਹੈ, ਇਹਦੇ ਆਖੇ ਲੱਗਣਾ। ਜੇ ਤਾਂ ਇਹਦੇ ਆਖੇ ਲੱਗਣਾ ਫਿਰ ਇਹ ਇਵੇਂ ਹੀ ਹੈ, ਕਿਆ ਬਸ ਜੋ ਬਿਖ ਦੇ ਮਹਿਤਾਰੀ। ਮਹਿਤਾਰੀ ਕਹਿੰਦੇ ਨੇ ਮਾਂ ਨੂੰ, ਅੱਛਾ ਬਿਖ ਕਹਿੰਦੇ ਨੇ ਜ਼ਹਿਰ ਨੂੰ। ਜੇ ਮਾਂ ਨੇ ਹੀ ਬੱਚੀ ਨੂੰ ਜ਼ਹਿਰ ਦੇਣਾ ਫਿਰ ਤਾਂ ਉਹਦਾ ਕੋਈ ਇਲਾਜ ਨਹੀਂ ਹੈ। ਕਿ ਜੇ ਬੁੱਧੀ ਨੇ ਇਹ ਵਿਚਾਰ ਰੱਬ ਵੱਲ ਤੁਰਨ ਦੀ ਥਾਂ ਦੁਨੀਆਦਾਰੀ ਵੱਲ ਆਣਾ, ਤੇ ਇਹ ਇਵੇਂ ਹੀ ਹੈ ਜਿਵੇਂ ਮਾਂ ਬੱਚੀ ਨੂੰ ਖੁਦ ਜ਼ਹਿਰ ਦੇ, ਉੱਥੇ ਕੋਈ ਇਲਾਜ ਨਹੀਂ ਹੈ। ਪਰ ਜੇ ਉਸ ਰੱਬ ਦੀ ਸ਼ਰਨ ਦੇ ਵਿੱਚ ਜਾਣਾ ਹੈ, ਰੱਬ ਦੇ ਜਿਹੜਾ ਉਹ ਹਿਫਾਜ਼ਤ ਦੇ ਵਿੱਚ ਜਾਣਾ ਹੈ, ਰੱਬ ਦੀ ਮੁਹੱਬਤ 'ਚ ਜਾਣਾ ਹੈ, ਫਿਰ ਇਹ ਜਿਹੜਾ ਪਹਿਲਾ ਜਜ਼ਬਾ ਸੀ ਕਿ ਜਾਂਕੈ ਹਰਸਾ ਠਾਕਰ ਭਾਈ, ਜਿਹਦਾ ਯਾਰ ਖੁਦ ਰੱਬ ਹੈ, ਮੁਕਤ ਅਨੰਤ ਪੁਕਾਰਨ ਜਾਈ, ਉੱਥੇ ਤਾਂ ਮੁਕਤੀ ਵੀ ਔਰ ਦੁਨੀਆ ਦੇ ਸੁੱਖ ਵੀ ਜਿਹੜੇ ਨੇ ਉਹ ਪਿੱਛੇ ਤੁਰੇ ਫਿਰਦੇ ਨੇ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵੀਅਰਸ ਕੋਲ ਲੈਣੀ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਡਾਕਟਰ ਨੂੰ ਆ ਗਿਆ ਦੋ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।